ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਆ ਵੀ ਜੋ ਇਰਾਨ ਦੇ ਮਾਮਲੇ ਦੇ ਵਿੱਚ ਡਿਪਲੋਮੈਸੀ ਦਾ ਜਿਹੜਾ ਮਾਮਲਾ ਹੁਣ ਉਹ ਡਿਮ ਲੱਗਦਾ ਹੈਗਾ ਕਿਉਂਕਿ ਯੂਰਪ ਵਾਲਿਆਂ ਨੇ ਮੀਟਿੰਗ ਕੀਤੀ ਆ। ਉਹਨਾਂ ਨੇ ਕੋਸ਼ਿਸ਼ ਕੀਤੀ ਹੈਗੀ ਆ ਵੀ ਕਿਸ ਤਰ੍ਹਾਂ ਜਿਹੜੀ ਆ ਇਹ ਲੜਾਈ ਆ ਹਟਾਈ ਜਾ ਸਕਦੀ ਹੈਗੀ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ ਮਿਡਲ ਈਸਟ ਦੇ ਵਿੱਚ ਡੈਡਲੌਕ ਲੱਗਦੀ ਆ ਹੁਣ ਜੀ। ਸਿਚੁਏਸ਼ਨ, ਪਰ ਕਹਿੰਦੇ ਹੋਪਫੁਲੀ ਉਹਨਾਂ ਨੂੰ ਦੋ ਹਫ਼ਤੇ ਦਾ ਜਿਹੜਾ ਸਮਾਂ ਦਿੱਤਾ ਹੈ ਤੇ ਉਹਨਾਂ ਕੋਲ ਚਾਂਸ ਹੈਗਾ ਕਮ ਟੂ ਦੇਅਰ ਸੈਂਸਸ, ਨਹੀਂ ਤਾਂ ਫਿਰ ਅਸੀਂ ਜਿਹੜਾ ਆ ਐਕਸ਼ਨ ਲਵਾਂਗੇ। ਤੇ ਕਹਿੰਦੇ ਵੀ 2 ਵੀਕ ਦਾ ਬੜਾ ਜ਼ਿਆਦਾ ਸਮਾਂ ਹੁੰਦਾ ਹੈਗਾ। ਇਸ ਤੋਂ ਪਹਿਲਾਂ ਇਰਾਨ ਦੇ ਫੋਰਨ ਮਿਨਿਸਟਰ ਅਬਾਸ ਅਰਗਚੀ ਨੇ ਜੋ ਗੱਲਬਾਤ ਯੂਰਪੀਅਨ ਕਾਊਂਟਰ ਪਾਰਟਸ ਨਾਲ ਹੋ ਰਹੀ ਸੀ ਜਨੇਵਾ ਦੇ ਵਿੱਚ, ਉਹ ਉੱਥੋਂ ਜਿਹੜੀ ਆ ਉਹਨਾਂ ਨੇ ਵੀ ਖਤਮ ਕਰ ਦਿੱਤੀ ਆ, ਰੈਪ ਅਪ ਕਰਤੀ। ਉਹ ਕਹਿੰਦੇ ਵੀ ਜਦੋਂ ਤੱਕ ਇਜ਼ਰਾਈਲ ਅਟੈਕ ਕਰਨ ਨੂੰ ਨਹੀਂ ਹਟਦਾ ਤਦੋਂ ਤੱਕ ਅਸੀਂ ਜਿਹੜੀ ਗੱਲਬਾਤ ਆ ਅੱਗੇ ਨਹੀਂ ਤੋਰਾਂਗੇ। ਸੋ ਹੁਣ ਇਰਾਨ ਦੇ ਨਿਊਕਲੀਅਰ ਜੋ ਉਹਨਾਂ ਦੇ ਕੋਲ ਸਮਾਨ ਆ ਉਹਨੂੰ ਲੈ ਕੇ ਤੁਲਸੀ ਗਾਬਰ ਨੇ ਤਾਂ ਸਟੇਟਮੈਂਟ ਦਿੱਤੀ ਸੀ ਵੀ ਜਿਹੜੇ ਇੰਟੈਲੀਜੈਂਸ ਦੀਆਂ ਰਿਪੋਰਟਸ ਆ ਵੀ ਇਰਾਨ ਕੈਪੇਬਲ ਨਹੀਂ ਹੈਗਾ ਨਿਊਕਲੀਅਰ ਬੰਬ ਬਣਾਉਣ ਦੇ ਲਈ, ਪਰ ਮੇ ਵੀ ਆਉਣ ਵਾਲੇ ਸਮੇਂ 'ਚ ਬਣਾ ਸਕਦਾ ਹੋਵੇ। ਉਸ ਤੋਂ ਬਾਅਦ ਟਰੰਪ ਉਹਨਾਂ ਨੇ ਸਟੇਟਮੈਂਟ ਦਿੱਤੀ ਸੀ ਵੀ ਨਹੀਂ, ਉਹ ਰੋਂਗ ਆ, ਸ਼ੀ ਇਜ਼ ਰੋਂਗ। ਸਿੱਧਾ ਹੀ ਉਹਨਾਂ ਨੇ ਆਪਣੀ ਜਿਹੜੀ ਉਹਨਾਂ ਦੀ ਤੁਲਸੀ ਗੈਬਟ ਹੈਗੀ ਆ ਉਹਨੂੰ ਜਿਹੜਾ ਪੂਰੀ ਤਰ੍ਹਾਂ ਨਕਾਰ ਦਿੱਤਾ। ਬਾਅਦ ਦੇ ਵਿੱਚ ਤੁਲਸੀ ਗੈਬਟ ਨੇ ਮੀਡੀਆ ਦੇ ਵਿੱਚ ਕਿਹਾ ਵੀ ਨਹੀਂ, ਮੈਂ ਤਾਂ ਇਹ ਕਿਹਾ ਸੀ ਵੀ ਇੰਟੈਲੀਜੈਂਸ ਰਿਪੋਰਟਸ ਇਹ ਹੈਗੀਆਂ ਵੀ ਇੱਕ ਟਾਈਮ ਦੇ ਉੱਤੇ ਨਿਊਕਲੀਅਰ ਵੈਪਨ ਕੁਝ ਹਫ਼ਤਿਆਂ ਦੇ ਵਿੱਚ ਜਾਂ ਮਹੀਨਿਆਂ ਦੇ ਵਿੱਚ ਇਰਾਨ ਵਾਲੇ ਬਣਾ ਸਕਦੇ ਹੈਗੇ ਆ। ਸੋ ਨੋ ਮੈਟਰ ਵਾਟ, ਇਸ ਤਰ੍ਹਾਂ ਲੱਗਦਾ ਵੀ ਜੇ ਪ੍ਰੈਜ਼ੀਡੈਂਟ ਟਰੰਪ ਹੁਣੀ ਸੋਚ ਰਹੇ ਆ ਵੀ 2 ਹਫ਼ਤਿਆਂ ਦੇ ਵਿੱਚ ਕੋਈ ਗੱਲਬਾਤ ਨਾ ਹੋਈ ਤੇ ਫਿਰ ਉਹ ਅਮਰੀਕਾ ਨੂੰ ਵਿੱਚ ਇਨਵੋਲਵ ਕਰਨਗੇ। ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਆ ਵੀ ਜੋ ਇਰਾਨ ਦੇ ਮਾਮਲੇ ਦੇ ਵਿੱਚ ਡਿਪਲੋਮੈਸੀ ਦਾ ਜਿਹੜਾ ਮਾਮਲਾ ਹੁਣ ਉਹ ਡਿਮ ਲੱਗਦਾ ਹੈਗਾ ਕਿਉਂਕਿ ਯੂਰਪ ਵਾਲਿਆਂ ਨੇ ਮੀਟਿੰਗ ਕੀਤੀ ਆ। ਉਹਨਾਂ ਨੇ ਕੋਸ਼ਿਸ਼ ਕੀਤੀ ਹੈਗੀ ਆ ਵੀ ਕਿਸ ਤਰ੍ਹਾਂ ਜਿਹੜੀ ਆ ਇਹ ਲੜਾਈ ਆ ਹਟਾਈ ਜਾ ਸਕਦੀ ਹੈਗੀ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ ਮਿਡਲ ਈਸਟ ਦੇ ਵਿੱਚ ਡੈਡਲੌਕ ਲੱਗਦੀ ਆ ਹੁਣ ਜੀ। ਸਿਚੁਏਸ਼ਨ, ਪਰ ਕਹਿੰਦੇ ਹੋਪਫੁਲੀ ਉਹਨਾਂ ਨੂੰ ਦੋ ਹਫ਼ਤੇ ਦਾ ਜਿਹੜਾ ਸਮਾਂ ਦਿੱਤਾ ਹੈ ਤੇ ਉਹਨਾਂ ਕੋਲ ਚਾਂਸ ਹੈਗਾ ਕਮ ਟੂ ਦੇਅਰ ਸੈਂਸਸ, ਨਹੀਂ ਤਾਂ ਫਿਰ ਅਸੀਂ ਜਿਹੜਾ ਆ ਐਕਸ਼ਨ ਲਵਾਂਗੇ। ਤੇ ਕਹਿੰਦੇ ਵੀ 2 ਵੀਕ ਦਾ ਬੜਾ ਜ਼ਿਆਦਾ ਸਮਾਂ ਹੁੰਦਾ ਹੈਗਾ। ਇਸ ਤੋਂ ਪਹਿਲਾਂ ਇਰਾਨ ਦੇ ਫੋਰਨ ਮਿਨਿਸਟਰ ਅਬਾਸ ਅਰਗਚੀ ਨੇ ਜੋ ਗੱਲਬਾਤ ਯੂਰਪੀਅਨ ਕਾਊਂਟਰ ਪਾਰਟਸ ਨਾਲ ਹੋ ਰਹੀ ਸੀ ਜਨੇਵਾ ਦੇ ਵਿੱਚ, ਉਹ ਉੱਥੋਂ ਜਿਹੜੀ ਆ ਉਹਨਾਂ ਨੇ ਵੀ ਖਤਮ ਕਰ ਦਿੱਤੀ ਆ, ਰੈਪ ਅਪ ਕਰਤੀ। ਉਹ ਕਹਿੰਦੇ ਵੀ ਜਦੋਂ ਤੱਕ ਇਜ਼ਰਾਈਲ ਅਟੈਕ ਕਰਨ ਨੂੰ ਨਹੀਂ ਹਟਦਾ ਤਦੋਂ ਤੱਕ ਅਸੀਂ ਜਿਹੜੀ ਗੱਲਬਾਤ ਆ ਅੱਗੇ ਨਹੀਂ ਤੋਰਾਂਗੇ। ਸੋ ਹੁਣ ਇਰਾਨ ਦੇ ਨਿਊਕਲੀਅਰ ਜੋ ਉਹਨਾਂ ਦੇ ਕੋਲ ਸਮਾਨ ਆ ਉਹਨੂੰ ਲੈ ਕੇ ਤੁਲਸੀ ਗਾਬਰ ਨੇ ਤਾਂ ਸਟੇਟਮੈਂਟ ਦਿੱਤੀ ਸੀ ਵੀ ਜਿਹੜੇ ਇੰਟੈਲੀਜੈਂਸ ਦੀਆਂ ਰਿਪੋਰਟਸ ਆ ਵੀ ਇਰਾਨ ਕੈਪੇਬਲ ਨਹੀਂ ਹੈਗਾ ਨਿਊਕਲੀਅਰ ਬੰਬ ਬਣਾਉਣ ਦੇ ਲਈ, ਪਰ ਮੇ ਵੀ ਆਉਣ ਵਾਲੇ ਸਮੇਂ 'ਚ ਬਣਾ ਸਕਦਾ ਹੋਵੇ। ਉਸ ਤੋਂ ਬਾਅਦ ਟਰੰਪ ਉਹਨਾਂ ਨੇ ਸਟੇਟਮੈਂਟ ਦਿੱਤੀ ਸੀ ਵੀ ਨਹੀਂ, ਉਹ ਰੋਂਗ ਆ, ਸ਼ੀ ਇਜ਼ ਰੋਂਗ। ਸਿੱਧਾ ਹੀ ਉਹਨਾਂ ਨੇ ਆਪਣੀ ਜਿਹੜੀ ਉਹਨਾਂ ਦੀ ਤੁਲਸੀ ਗੈਬਟ ਹੈਗੀ ਆ ਉਹਨੂੰ ਜਿਹੜਾ ਪੂਰੀ ਤਰ੍ਹਾਂ ਨਕਾਰ ਦਿੱਤਾ। ਬਾਅਦ ਦੇ ਵਿੱਚ ਤੁਲਸੀ ਗੈਬਟ ਨੇ ਮੀਡੀਆ ਦੇ ਵਿੱਚ ਕਿਹਾ ਵੀ ਨਹੀਂ, ਮੈਂ ਤਾਂ ਇਹ ਕਿਹਾ ਸੀ ਵੀ ਇੰਟੈਲੀਜੈਂਸ ਰਿਪੋਰਟਸ ਇਹ ਹੈਗੀਆਂ ਵੀ ਇੱਕ ਟਾਈਮ ਦੇ ਉੱਤੇ ਨਿਊਕਲੀਅਰ ਵੈਪਨ ਕੁਝ ਹਫ਼ਤਿਆਂ ਦੇ ਵਿੱਚ ਜਾਂ ਮਹੀਨਿਆਂ ਦੇ ਵਿੱਚ ਇਰਾਨ ਵਾਲੇ ਬਣਾ ਸਕਦੇ ਹੈਗੇ ਆ। ਸੋ ਨੋ ਮੈਟਰ ਵਾਟ, ਇਸ ਤਰ੍ਹਾਂ ਲੱਗਦਾ ਵੀ ਜੇ ਪ੍ਰੈਜ਼ੀਡੈਂਟ ਟਰੰਪ ਹੁਣੀ ਸੋਚ ਰਹੇ ਆ ਵੀ 2 ਹਫ਼ਤਿਆਂ ਦੇ ਵਿੱਚ ਕੋਈ ਗੱਲਬਾਤ ਨਾ ਹੋਈ ਤੇ ਫਿਰ ਉਹ ਅਮਰੀਕਾ ਨੂੰ ਵਿੱਚ ਇਨਵੋਲਵ ਕਰਨਗੇ। ਜੀ।